ਨੈਟੋ ਬਣੀ ਤਾਂ ਸੀ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜੇਸ਼ਨ ਜੇ ਤਾਂ ਨਹੀਂ ਹੈ ਵੀ ਉਹਨਾਂ ਨੇ ਜਾ ਕੇ ਮਿਡਲ ਈਸਟ ਲੜਨਾ ਹੈ, ਪਰ ਉਹਨਾਂ ਨੇ ਇਰਾਕ ਵਾਰ ਦੇ ਵਿੱਚ ਵੀ ਆਪਣੀ ਸੈਂਕਸ਼ਨ ਦੇ, ਲੇਕਿਨ ਅਫਗਾਨਿਸਤਾਨ ਦੇ ਮੁੱਦੇ ਤੇ ਜਿੱਥੇ 20 ਸਾਲ ਨੈਟੋ ਔਰ ਅਮਰੀਕਾ ਦੀਆਂ ਫੋਰਸਿਸ ਰਹੀਆਂ ਉੱਥੇ ਤਾਂ ਫੁੱਟ ਔਨ ਦਾ ਗਰਾਊਂਡ, ਭਾਵੇਂ ਟਰੂਪਸ ਕੈਨੇਡਾ ਦੇ ਥੋੜ੍ਹੇ ਸੀ, ਬ੍ਰਿਟਨ ਦੇ ਸੀ, ਦੂਜੇ ਸੀ, ਅਮਰੀਕਾ ਦੀ ਫੌਜ ਜ਼ਿਆਦਾ ਸੀ, ਲੇਕਿਨ ਕੈਜੂਅਲਟੀਜ਼ ਵੀ ਸਭ ਦੀਆਂ ਹੋਈਆਂ। ਔਰ ਇਸ ਦੇ ਉੱਤੇ ਵੀ ਹੁਣ ਵਾਪਸ ਪਹੁੰਚ ਕੇ ਉਹਨੂੰ ਲੱਗਿਆ ਵੀ ਅਜੇ ਨੈਟੋ ਨੂੰ ਰਗੜੇ ਪੂਰੇ ਨਹੀਂ ਦਿੱਤੇ ਹੈ। ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਵੀ ਇਹ ਜਿਹੜੇ ਨੈਟੋ ਵਾਲੇ ਜਿਹੜੇ ਨੇ ਇਹਨਾਂ ਨੇ ਕਦੇ ਸਾਡੀ ਮਦਦ ਨਹੀਂ ਕੀਤੀ। ਜੇ ਉੱਥੇ ਅਫਗਾਨਿਸਤਾਨ 'ਚ ਵੀ ਗਏ ਤੇ ਇਹ ਜਿਹੜੇ ਨੇ ਦੇ ਅਵੋਇਡਡ ਅਫਗਾਨਿਸਤਾਨ ਫਰੰਟ ਲਾਈਨ ਕਿ ਪਿੱਛੇ ਬੈਠੇ ਰਹੇ ਉੱਥੇ ਕੰਟੀਨ ਤੇ ਦੂਜੇ 'ਚ ਰੋਟੀਆਂ ਖਾਂਦੇ ਰਹੇ, ਉਹਨਾਂ ਨੇ ਕੋਈ ਫਰੰਟ ਲਾਈਨ 'ਚ ਜਾ ਕੇ ਲੜਾਈ ਨਹੀਂ ਲੜੀ। ਔਰ ਇਹ ਜਿਹੜਾ ਇਸ ਦੇ ਉੱਤੇ ਅੱਜ ਪ੍ਰਾਈਮ ਮਿਨਿਸਟਰ ਯੂਕੇ ਦੇ ਜਿਹੜੇ ਮਿਸਟਰ ਕਾਇਰ ਸਟਾਰਮਰ ਨੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਹ ਠੀਕ ਨਹੀਂ ਹੈ, ਅਸੀਂ ਇਹਨੂੰ ਕੰਡੈਮ ਕਰਦੇ ਹਾਂ। ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਵਾਜ਼ ਰੋਂਗ to diminish the role of NATO troops in Afghanistan as a claim by President that they didn't fight on the front line sparked outrage। ਇਹਨੇ ਇੱਕ ਬੜਾ ਗੁੱਸਾ ਪੈਦਾ ਕੀਤਾ। ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਵੀ ਸ਼ਾਇਦ ਟਰੰਪ ਨੂੰ ਪਤਾ ਨਾ ਹੋਏ ਕਿ 457 ਬ੍ਰਿਟਿਸ਼ ਫੌਜੀ ਜਿਹੜੇ ਨੇ ਉਹ ਉਸ ਅਫਗਾਨਿਸਤਾਨ ਦੇ ਵਿੱਚ ਮਾਰੇ ਗਏ ਨੇ। ਔਰ ਇਸੇ ਤਰ੍ਹਾਂ ਈਵਨ ਕੈਨੇਡੀਅਨ ਵੀ ਮੈਨੂੰ ਪਤਾ ਹੈ ਵੀ ਨੇ ਔਰ ਦੂਸਰੇ ਮੁਲਕਾਂ ਦਾ ਵੀ ਮਰੇ ਨੇ। they will say they sent some troops to Afghanistan, ਪਰ ਉਹਨੇ ਕਿਹਾ ਵੀ ਇਹ ਭੁੱਲ ਜਾਂਦੇ ਨੇ ਕਿ ਵੀ ਇਹ ਅਸੀਂ ਆਪਣੀਆਂ ਜਾਨਾਂ ਉੱਥੇ ਦਿੱਤੀਆਂ ਹੋਈਆਂ ਨੇ ਨਾਲ ਅਮਰੀਕਨ ਸੋਲਜਰਸ ਦੇ। ਔਰ ਇਸ ਦੇ ਉੱਤੇ ਈਵਨ ਜਿਨ੍ਹਾਂ ਦੇ ਮਰੇ ਨੇ ਉਹਨਾਂ ਨੇ ਵੀ ਬਹੁਤ ਗੁੱਸਾ ਜ਼ਾਹਰ ਕੀਤਾ ਹੈ। ਡਿਫੈਂਸ ਮਿਨਿਸਟਰ ਜੌਨ ਹੀਲੀ ਨੇ ਵੀ ਕਿਹਾ ਕਿ ਨੈਟੋ ਦਾ ਆਰਟੀਕਲ 5 ਉਹ ਇੱਕ ਵਾਰੀ ਫੇਰ ਟ੍ਰਿਗਰ ਹੋਇਆ। UK and NATO allies answered the US call and more than 450 British personnel lost their lives in Afghanistan। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਡਿਬੇਟ ਹੋਰ ਵੀ ਤਿੱਖੀ ਹੋਏਗੀ, ਫਰਸਟ੍ਰੇਸ਼ਨ ਵੀ ਹੈ ਕਿਤੇ ਨਾ ਕਿਤੇ।